Indian national pleads guilty to attacking White House with rented truck. Sai Varsit Kandula of St. Louis in Missouri on May 22nd last year crashed a rented truck into White House perimeter as he tried to gain access to the White House to seize political power. Kandula intended to replace the democratically elected government with a dictatorship fueled by ideology of Nazi Germany and for himself to be put in charge of the US. Kandula planned the attack for several weeks. ਇੱਥੋਂ ਤੱਕ ਕਈ ਹਫ਼ਤੇ ਉਹਨੇ ਉਹਨੂੰ plan ਕੀਤਾ. Before renting the truck and crashing it on White House grounds, he made several attempts to gain access to vehicle or armed security guards. On April 22nd, 2023, Kandula requested 25 armed guards and an armored convoy from a security company located in Virginia. ਵਿਊਅਰਸ ਵੈਲਕਮ ਬੈਕ ਫਰਮ ਪ੍ਰੋਗਰਾਮ। ਸੋ ਵਿਊਅਰਸ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਗ੍ਰੀਨ ਕਾਰਡ ਹੋਲਡਰ ਭਾਰਤੀ ਮੂਲ ਦੇ ਇੱਕ ਹਿੰਦੂ ਨੇ ਬੀਤੇ ਵਰੇ ਵਾਈਟ ਹਾਊਸ ਦੇ ਟਰੱਕ ਨਾਲ ਕੀਤੇ ਹਮਲੇ ਦਾ ਜੁਰਮ ਜਿਹੜਾ ਉਹ ਕਬੂਲ ਕਰ ਲਿਆ ਔਰ ਇਸ ਹਿੰਦੂ ਧਵੀ ਦਾ ਕਹਿਣਾ ਹੈ ਕਿ ਉਹ ਅਮਰੀਕੀ ਪ੍ਰੈਜ਼ੀਡੈਂਟ ਨੂੰ ਮਾਰ ਕੇ ਨਾਜ਼ੀ ਤਰਦੀ ਹਕੂਮਤ ਕਾਇਮ ਕਰਨੀ ਚਾਹੁੰਦਾ ਸੀ। ਉਸਨੇ ਆਪਣੇ ਟਰੱਕ 'ਚੋਂ ਇੱਕ ਝੰਡਾ ਵੀ ਕੱਢ ਕੇ ਲਹਿਰਾਇਆ ਜਿਸ ਦੇ ਉੱਤੇ ਨਾਜ਼ੀ ਸਵਸਤਿਕਾ ਦਾ ਚਿੰਨ੍ਹ ਵੀ ਬਣਿਆ ਹੋਇਆ ਸੀ। ਸੋ ਹਿੰਦੂ ਧਵੀਆਂ ਦੇ ਪ੍ਰਚਾਰ ਸਦਕਾ ਹਿੰਦੂਆਂ ਦਾ ਇੱਕ ਤਬਕਾ ਨਾਜ਼ੀ ਪ੍ਰੇਮੀ ਹੈ ਅਤੇ ਦੂਸਰਾ ਤਬਕਾ ਯਹੂਦੀ ਪ੍ਰੇਮੀ। ਸੋ ਇਸ ਦੁਬਾਜਰੇਪਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸੋ ਅਸੀਂ ਚਾਹਾਂਗੇ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਹੈ। ਇਹ ਪੁਰਾਤਨ ਪੰਜਾਬੀ ਦਾ ਹੀ ਲਫ਼ਜ਼ ਹੈ ਦੋਬਾਜਰਾਪਨ ਜੀ। ਦੋਬਾਜਰਾ ਗੁਰਬਾਣੀ 'ਚ ਵੀ ਲਫ਼ਜ਼ ਯੂਜ਼ ਹੋਇਆ ਜਿਹਨੂੰ ਅਸੀਂ ਡਿਊਲ ਦੁਬਿਧਾ ਵੀ ਕਹਿੰਦੇ ਹਾਂ ਤੇ ਉਹ ਵੀ ਜਿਹੜੇ ਦੋਵੇਂ ਪਾਸੇ ਹੀ ਖੇਡ ਰਹੇ ਹੋਣ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜਦੋਂ ਅਸੀਂ ਹਿੰਦੂਤਵਾ ਵਿਚਾਰਧਾਰਾ ਜਿਹੜਾ ਹਿੰਦੂਤਵਾ ਲਫ਼ਜ਼ ਸਾਵਰਕਰ ਨੇ ਦਿੱਤਾ 20ਵੀਂ ਸਦੀ ਦੀ ਬਿਗਨਿੰਗ 'ਚ ਔਰ ਉਸ ਦੇ ਉੱਤੇ ਹੀ ਫਿਰ RSS ਨੇ ਜਿਸ RSS ਨੇ ਹੈਡਗਵੇਅਰ ਦੀ ਅਗਵਾਈ 'ਚ ਫਾਊਂਡ ਕੀਤਾ ਇਹ ਸਾਰੇ ਨੂੰ ਉਹਨਾਂ ਨੇ ਕਿਵੇਂ ਇਸ ਨੂੰ ਅੱਗੋਂ ਸਿਆਸੀ ਮਤਲਬ ਦਿੱਤਾ। ਪਹਿਲਾਂ ਸਮਾਜਿਕ ਲੈਵਲ ਤੱਕ ਰਹੇ ਫਿਰ ਸਿਆਸੀ ਉਸ ਦੇ ਉੱਤੇ ਤਬਦੀਲੀ ਕੀਤੀ ਔਰ ਅੱਜ ਉਹੀ ਹਿੰਦੂਤਵਾ ਦੀ ਆਈਡੀਓਲੋਜੀ ਜਿਹੜੀ ਹੈ ਉਹ ਰੂਲ ਕਰ ਰਹੀ ਹੈ ਪਿਛਲੇ 10 ਸਾਲ ਤੋਂ ਔਰ ਤੀਸਰੀ ਟਰਮ ਦੇ ਲਈ ਵੀ ਉਹ ਪੂਰਾ ਜਿਹੜਾ ਉਹ ਆਪਣਾ ਤਾਣ ਲਾ ਰਹੇ ਨੇ। ਅੱਛਾ। ਹੁਣ ਇਸ ਸਾਰੇ 'ਚ ਦੋ ਚੀਜ਼ਾਂ ਇਹ ਦੇਖਣ ਵਾਲੀਆਂ ਨੇ ਕਿ ਜਦੋਂ ਨਾਜ਼ੀਆਂ ਨੇ ਜਿਹੜੀ ਵਨ ਨੇਸ਼ਨ ਵਨ ਰੇਸ ਵਨ ਲੀਡਰ ਵਨ ਲੈਂਗੁਏਜ ਇਹ ਫਾਰਮੂਲਾ ਦਿੱਤਾ ਤੇ ਇਸ ਦੇ ਸਭ ਤੋਂ ਵੱਡੇ ਐਡਮਾਇਰਰ ਸਾਵਰਕਰ ਵੀ ਔਰ ਗੋਲਵਲਕਰ ਵੀ ਸੀ। ਗੋਲਵਲਕਰ ਨੇ ਆਪਣੀ ਕਿਤਾਬ ਬੰਚ ਆਫ ਥਾਟਸ ਦੇ ਵਿੱਚ ਉਹਨੂੰ ਹੋਰ ਵੀ ਐਡਮਾਇਰ ਕੀਤਾ ਜਿਵੇਂ ਨਾਜ਼ੀਆਂ ਨੇ ਕੈਥੋਲਿਕ ਸਿਵਲ ਲਿਬਰਟੇਰੀਅਨਸ ਔਰ ਖ਼ਾਸ ਤੌਰ 'ਤੇ ਯਹੂਦੀਆਂ ਦਾ ਖਾਤਮਾ ਕੀਤਾ। ਉਸ ਨੇ ਕਿਹਾ ਕਿ ਜੋ ਘੱਟ ਗਿਣਤੀਆਂ ਜਾਂ ਅਕਲੀਅਤਾਂ ਨਾਲ ਡੀਲ ਕਰਨ ਦਾ ਤਰੀਕਾ ਨਾਜ਼ੀਆਂ ਨੇ ਹਿਟਲਰ ਨੇ ਕੀਤਾ ਉਹ ਹੀ ਭਾਰਤ ਦੇ ਵਿੱਚ ਵੀ ਹੋਏਗਾ। ਇਹ ਅਸੀਂ 1920-30 ਦੀ ਗੱਲ ਕਰ ਰਹੇ। ਅੱਛਾ। ਹੁਣ ਇੱਕ ਪਾਸੇ ਤਾਂ ਇਹੀ ਵਿਚਾਰਧਾਰਾ ਜਿਹਦੇ ਥੱਲੇ ਉਹਨਾਂ ਨੇ ਨਾਜ਼ੀਆਂ ਨੂੰ ਨਾ ਸਿਰਫ ਐਡਮਾਇਰ ਕੀਤਾ ਬਲਕਿ ਅੱਜ ਤੱਕ ਵੀ ਜਿਹੜੇ ਨੇ ਉਹ ਹਿਟਲਰ ਨੂੰ ਆਪਣਾ ਹੀਰੋ ਮੰਨਣ ਵਾਲੇ ਜਿਹੜੇ ਨੇ ਉਹ ਤੁਹਾਨੂੰ RSS 'ਚ ਮਿਲ ਜਾਣਗੇ। ਹੁਣ ਦੋਬਾਜਰੇਪਨ ਦਾ ਦੂਸਰਾ ਅਸੀਂ ਲੈਵਲ ਦੇਖਦੇ ਹਾਂ ਕਿ ਵੀ ਜਿਉਂ ਹੀ ਅੱਜ ਅਸੀਂ ਕਲੋਜ਼ਨੈਸ ਦੇਖਦੇ ਹਾਂ ਇਜ਼ਰਾਈਲ ਔਰ ਭਾਰਤ ਦੀ ਨੇਤਨਯਾਹੂ ਔਰ ਮੋਦੀ ਟਵਿਨ ਜੁੜਵਾਂ ਭਰਾ ਬਿਲਕੁਲ ਔਰ ਕਿਵੇਂ ਭਾਰਤ ਜੋ ਇਜ਼ਰਾਈਲ ਦੀ ਇਸ ਵੇਲੇ ਬਿਲਕੁਲ ਇਹ ਜੋ ਕੁਛ ਹਿਟਲਰ ਨੇ ਕੀਤਾ ਉਹਨੂੰ ਵੀ ਪਿੱਛੇ ਛੱਡ ਦਿੱਤਾ। ਜੋ ਕੁਛ ਉਹ ਇਸ ਵੇਲੇ ਰਫਾ 'ਚ ਗਜ਼ਾ ਦੇ ਵਿੱਚ ਕਰ ਰਿਹਾ ਜਿਹਦੇ ਥੱਲੇ 40-50 ਹਜ਼ਾਰ ਫਲਸਤੀਨੀ ਮਾਰ ਦਿੱਤੇ ਨੇ ਇਸ ਤੋਂ ਦੁੱਗਣੇ ਜ਼ਖਮੀ ਨੇ 14-15 ਲੱਖ ਭਜਾਏ ਹੋਏ ਨੇ ਔਰ ਆਲਰੇਡੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਵਿੱਚ ਇਹ ਜਿਹੜਾ ਨੇਤਨਯਾਹੂ ਦੇ ਖਿਲਾਫ ਸੁਣਵਾਈ ਹੋਣ ਜਾ ਰਹੀ ਹੈ ਕਿ ਭਾਈ ਇਹ ਤਾਂ ਬਿਲਕੁਲ ਵਾਰ ਕ੍ਰਾਈਮ ਕਰ ਰਿਹਾ। ਅਮਰੀਕਾ ਨੇ ਵੀ ਹਥਿਆਰਾਂ ਦਾ ਇੱਕ ਅੱਧਾ ਜਿਹੜਾ ਖੇਪ ਰੋਕੀ ਹੈ ਇਹ ਕਹਿ ਕੇ ਕਿ ਜੀ ਇਹ ਇੰਟਰਨੈਸ਼ਨਲ ਲਾਅ ਦੇ ਦਾਇਰੇ 'ਚ ਆਏਗਾ ਜੋ ਇਜ਼ਰਾਈਲ ਉੱਥੇ
ਕਰ ਰਿਹਾ ਕ੍ਰਾਈਮ ਦੇ। ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਮਿਲ ਕੇ ਹੀ ਖੇਡ ਰਹੇ ਨੇ ਔਰ ਨਾ ਉਸ ਕਿਸਮ ਦਾ ਦਬਾਅ ਬਣਾਇਆ ਹੋਇਆ, ਨਾ ਉਸ ਕਿਸਮ ਦੀ ਚੋਕਿੰਗ ਕੀਤੀ ਹੈ। ਲੇਕਿਨ ਉਹੀ ਗੋਲਵਲਕਰ ਜਾਂ ਹੈਡਗਵੇਅਰ ਜਾਂ ਹਿੰਦੂਤਵੀ ਜਿਹੜੇ ਹਿਟਲਰ ਦੇ ਐਡਮਾਇਰਰ ਨੇ ਜਾਂ ਸੀ ਕਿ ਜੀ ਉਹਨੇ ਯਹੂਦੀਆਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਇਆ, ਅੱਜ ਉਹੀ ਯਹੂਦੀ ਸੋਚ ਵਾਲੇ ਜਿਨ੍ਹਾਂ ਲਈ ਲਫ਼ਜ਼ ਜ਼ਾਓਨਿਸਟ ਇਸਤੇਮਾਲ ਹੁੰਦਾ ਹੈ, ਉਹਨਾਂ ਦੇ ਨਾਲ ਉਹਨਾਂ ਨੇ ਪੂਰਾ ਜਿਹੜਾ ਹਿੰਦੂ ਨਸਲਵਾਦੀਆਂ ਨੇ, ਹਿੰਦੂਤਵੀ ਨਸਲਵਾਦੀਆਂ ਨੇ ਆਪਣਾ ਪੂਰਾ ਇਲਹਾਕ ਕੀਤਾ ਹੋਇਆ ਇਸ ਲੈਵਲ ਦੇ ਉੱਤੇ ਕਿ ਈਵਨ ਪੋਲੀਟੀਕਲੀ ਵੀ ਵਿਦਨ ਅਮਰੀਕਾ ਵੀ ਜਿਹੜੀ ਉਸ ਕਿਸਮ ਦੀ ਲੌਬੀ ਹੈ ਉਹਦੇ ਨਾਲ RSS ਦੀ ਲੌਬੀ ਬੜੀ ਕਲੋਜ਼ਲੀ ਕੰਮ ਕਰ ਰਹੀ ਹੈ, ਕਿਉਂਕਿ ਦੋਨਾਂ ਨੂੰ ਇੱਕ ਪਾਸੇ ਮੁਸਲਮਾਨਾਂ ਨੂੰ ਉਹਨਾਂ ਨੇ ਦੁਸ਼ਮਣ ਐਲਾਨਿਆ ਹੋਇਆ, ਦੂਸਰਾ ਅਸੀਂ ਇਹ ਦੇਖਦੇ ਹਾਂ ਵੀ ਇਹ ਮੋਦੀ ਵੇਲੇ ਤਾਂ ਇਹ ਕਲਾਈਮੈਕਸ ਤੱਕ ਪਹੁੰਚ ਗਈ। ਇਸ ਦੀ ਸ਼ੁਰੂਆਤ ਜਿਹੜਾ RSS ਦੀ ਆਈਡੀਓਲੋਜੀ ਤੋਂ ਬੜਾ ਪ੍ਰਭਾਵਿਤ ਸੀ, ਭਾਵੇਂ ਕਾਂਗਰਸ 'ਚ ਬੈਠਾ ਸੀ ਨਰਸਿਮਹਾ ਰਾਓ, ਜਿਹੜਾ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵੇਲੇ ਹੋਮ ਮਿਨਿਸਟਰ ਸੀ ਇੰਡੀਆ ਦਾ, ਔਰ ਜਦੋਂ 1992 ਤੋਂ 1994 ਤੱਕ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਪੰਜਾਬ 'ਚ ਬੁੱਚੜ ਬੇਅੰਤੇ ਔਰ KP ਗਿੱਲ ਨੇ ਮਾਰੇ, ਉਦੋਂ ਪ੍ਰਾਈਮ ਮਿਨਿਸਟਰ ਸੀ। ਸੋ ਉਹਦੇ ਵੇਲੇ ਹੀ ਇਜ਼ਰਾਈਲ ਨੂੰ ਫੁੱਲ ਫਲੈਜਡ ਚਾਰਜਡ ਅਫੇਅਰ ਦਫ਼ਤਰ ਖੋਲ੍ਹਣ ਦਾ ਮੌਕਾ ਮਿਲਿਆ। ਹੁਣ ਤਾਂ ਕਦੇ ਨੈਤਨਯਾਹੂ ਇੱਧਰ ਆਇਆ ਹੁੰਦਾ, ਕਦੇ ਮੋਦੀ ਉੱਧਰ ਗਿਆ ਹੁੰਦਾ। ਹੁਣ ਕੋਈ ਵੀ ਜਿਹੜਾ ਸਧਾਰਨ ਈਵਨ ਇਤਿਹਾਸ ਦਾ ਸਟੂਡੈਂਟ ਵੀ ਹੈ ਜਾਂ ਥੋੜ੍ਹਾ ਬਹੁਤ ਵਰਲਡ ਪੋਲੀਟਿਕਸ 'ਚ ਇੰਟਰਸਟ ਰੱਖਦੇ, ਉਹਦੇ ਜ਼ਿਹਨ 'ਚ ਆਏਗਾ ਵੀ ਇੱਕੋ ਵੇਲੇ ਤੁਸੀਂ ਕਿਲਰ ਨਾਲ ਵੀ ਉਹਦੇ ਵੀ ਸਹਿਯੋਗੀ ਹੋ ਤੇ ਜਿਹਨੂੰ ਉਹਨੇ ਕਿਲਰ ਨੇ ਮਾਰਿਆ ਤੁਸੀਂ ਉਹਦੇ ਵੀ ਝੰਡਾ ਬਰਦਾਰ ਹੋ ਕਿ ਵੀ ਤੁਸੀਂ ਨਾਜ਼ੀ ਹੋ ਕਿ ਤੁਸੀਂ ਜ਼ਾਓਨਿਸਟ ਹੋ। ਲੇਕਿਨ ਇਹ ਵੀ ਜਿਹੜਾ ਭੰਬਲ ਭੂਸਾ ਕਨਫਿਊਜ਼ਨ ਪਾਉਣ ਦਾ ਟੈਕਟ ਹੈ, ਬ੍ਰਾਹਮਣ ਇਹਦਾ ਮਾਸਟਰ ਹੈ, ਇਹਦੇ ਥੱਲੇ ਹੀ ਉਹ ਲੀਡ ਕਰਦੇ ਨੇ। ਹੁਣ ਜਿਹੜੀ ਖਬਰ ਬੇਸ਼ੱਕ ਕਈਆਂ ਨੂੰ ਲੱਗੇਗਾ ਕਿ ਹੁਣ ਜੇ ਇਹੀ ਕੰਮ ਇਸ ਲੈਵਲ ਦਾ ਜਦੋਂ ਪੰਜਾਬ ਦੇ ਵਿੱਚ ਕੀਤਾ ਜਾਂਦਾ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ ਜਾਂ ਗੁਰਦੁਆਰੇ ਦੀ ਬੇਹੁਰਮਤੀ ਕੀਤੀ ਜਾਂਦੀ ਹੈ, ਤੇ ਫੌਰਨ ਵਿਦਨ ਡੇਜ਼ ਇਹ ਆ ਜਾਂਦਾ ਜੀ ਇਹ ਤਾਂ ਬੰਦਾ ਮੈਂਟਲੀ ਸਿਕ ਸੀ, ਉਹ ਵੀ ਆ ਜਾਏਗਾ, ਡਿਪਰੈਸ਼ਨ ਦੀਆਂ ਗੋਲੀਆਂ ਫਲਾਣੇ ਡਾਕਟਰ ਤੋਂ ਉਹਨੂੰ ਕਵਰ ਅਪ ਕੀਤਾ ਜਾਂਦਾ। ਹਾਲਾਂਕਿ ਇਹ ਕੇਸ ਜਦੋਂ ਪਿਛਲੇ ਸਾਲ ਦੇ ਵਿੱਚ ਹੋਇਆ ਖਬਰ ਤਾਂ ਉਹਦੇ ਨਾਲ ਤਾਲੁਕ ਹੈ, ਹੁਣ ਤਾਂ ਸੈਂਟੈਂਸਿੰਗ ਹੋਈ ਹੈ, ਪਰ ਕਿਤੇ ਇਹ ਨਹੀਂ ਆਇਆ ਉਹਨੂੰ ਹੁਣ ਸੈਂਟੈਂਸ ਸੁਣਾਈ ਜਾਣੀ ਹੈ ਕਿ ਵੀ ਇਸ ਲੈਵਲ ਦਾ ਬੰਦਾ ਮੈਂਟਲੀ ਪਾਗਲ ਹੈ, ਜੇ ਉਹ ਇਹ ਸੋਚਦਾ, ਪਰ ਪਾਗਲ ਨਹੀਂ ਹੈ। ਜਦੋਂ ਜਿਹੜੇ ਲੋਕ ਕਿਸੇ ਆਈਡੀਓਲੋਜੀ ਤੋਂ ਇਨਸਪਾਇਰ ਹੁੰਦੇ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜੇ ਇਹ ਜਿਹੜੀ ਖਬਰ ਹੈ ਇੰਡੀਅਨ ਨੈਸ਼ਨਲ ਪਲੀਡਸ ਗਿਲਟੀ ਟੂ ਅਟੈਕਿੰਗ ਵਾਈਟ ਹਾਊਸ ਵਿਦ ਰੈਂਟਡ ਟਰੱਕ, ਸਾਈ ਵਰਸੀਤ ਕੰਦੂਲਾ of St. Louis in Missouri on May 22nd last year crashed a rented truck into White House perimeter as he tried to gain access to the White House to seize political power। ਇਹ ਵਾਕਿਆ 22 ਮਈ ਨੂੰ ਹੋਇਆ ਸੀ 2023 ਦੇ ਵਿੱਚ ਕਿ ਸੇਂਟ ਲੂਇਸ ਮਿਸਰੀ ਸਟੇਟ ਦਾ ਰਹਿਣ ਵਾਲਾ ਸਾਈ ਵਰਸ਼ਿਲਾ ਕੰਡੂਲਾ ਉਹਨੇ ਇੱਕ ਰੈਂਟਲ ਟਰੱਕ ਹਾਇਰ ਕੀਤਾ ਔਰ ਉਹਨੇ ਵਾਈਟ ਹਾਊਸ ਦੇ ਵਿੱਚ ਆ ਕੇ ਉਹਦੀ ਗੇਟ ਦੇ ਵਿੱਚ ਮਾਰਿਆ, ਨਾਜ਼ੀ ਝੰਡਾ ਕੱਢਿਆ, ਫਿਰ ਉਹਨੇ ਡਿਕਲੇਅਰ ਕੀਤਾ, ਹਾਲਾਂ ਫੜ ਲਿਆ ਪੁਲਿਸ, ਨੁਕਸਾਨ ਕੀਤਾ ਉਹਨੇ, ਉਹਦਾ ਵੀ ਉਹਨਾਂ ਨੇ ਪੂਰਾ ਵੇਰਵਾ ਦਿੱਤਾ ਕਿ ਕੀ ਕੀਤਾ ਗਿਆ। ਔਰ ਉਹਨੇ ਕਿਹਾ ਜੀ ਕਿ ਵੀ ਮੈਂ ਪ੍ਰੈਜ਼ੀਡੈਂਟ ਨੂੰ ਔਰ ਦੂਜਿਆਂ ਨੂੰ ਮਾਰ ਕੇ ਔਰ ਇਹ ਜਿਹੜਾ ਪ੍ਰੈਜ਼ੀਡੈਂਟ ਬਣ ਕੇ ਨਾਜ਼ੀਆਂ ਵਾਲੀ ਜਿਹੜੀ ਆ ਹਕੂਮਤ ਚਲਾਉਣੀ ਸੀ। ਹੁਣ ਤੁਸੀਂ ਇਹ ਦੇਖੋਗੇ ਕਿ ਵੀ ਹਿੰਦੂ ਤਵੀਆਂ 'ਚੋਂ ਹੀ ਕਿਉਂ ਇਸ ਕਿਸਮ ਦਾ ਐਲੀਮੈਂਟ ਨਿਕਲ ਰਿਹਾ। ਵਾਸ਼ਿੰਗਟਨ ਜੇ ਕਾਰਾ ਕਰਨਾ ਕੋਈ ਛੋਟੀ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਇੱਕ ਗੋਰੇ ਨੇ ਜਿਹਨੇ ਚਰਚ ਸਿਟੀ ਨਿਊਜ਼ੀਲੈਂਡ ਦੇ ਵਿੱਚ 2 ਮਸੀਤਾਂ ਦੇ ਵਿੱਚ ਜਾ ਕੇ ਦਰਜਨਾਂ ਮਾਰੇ ਸੀ ਲੋਕ ਇੱਕੋ ਵੇਲੇ, ਔਰ ਉਹਦਾ ਲਾਈਵ ਟੈਲੀਕਾਸਟ ਵੀ ਉਹ ਜਿਹੜਾ ਸੋਸ਼ਲ ਮੀਡੀਆ 'ਤੇ ਜਿਹੜਾ ਉਹ ਕਰ ਰਿਹਾ ਸੀ। ਉਹਦੀ ਵੀ ਜਦੋਂ ਸਟੇਟਮੈਂਟ ਜਾਂ ਦੂਜੇ ਸਾਹਮਣੇ ਆਈ ਤੇ ਉਹਨੇ ਇਹ ਮੰਨਿਆ ਸੀ ਕਿ ਜੀ ਮੈਂ ਜਿਹੜਾ ਆਰੀਅਨ ਫਿਲਾਸਫੀ ਤੋਂ ਬੜਾ ਪ੍ਰਭਾਵਿਤ ਹੈ ਨਾਜ਼ੀਆਂ ਦੀ, ਔਰ ਮੈਨੂੰ ਹਿੰਦੂਤਵਾਦੀ ਵਿਚਾਰਧਾਰਾ ਨੇ ਵੀ ਬੜਾ ਪ੍ਰਭਾਵਿਤ ਕੀਤਾ। ਹੁਣ ਇਹ ਜਦੋਂ ਅਸੀਂ ਇਹ ਨਫ਼ਰਤ ਦੇਖਦੇ ਹਾਂ ਕਿ ਜਿਸ ਲੈਵਲ ਤੱਕ ਨਫ਼ਰਤ ਫੈਲਾ ਦਿੱਤੀ ਗਈ ਹੈ, ਹੁਣ ਇਹ ਬੰਦਾ ਵੀ ਜਿਹੜਾ ਜ਼ਾਹਰ ਹੈ ਜੇ ਇਹਦੀ ਫਰਦਰ ਕੋਈ ਪ੍ਰੋਬ ਹੋਏਗੀ ਕਿ ਵੀ ਗ੍ਰੀਨ ਕਾਰਡ ਹੋਲਡਰ ਸੀ, ਮਿਜ਼ੂਰੀ ਸਟੇਟ 'ਚ ਰਹਿੰਦਾ ਸੀ, ਭਲਾ ਚੰਗਾ ਉਹ, ਔਰ ਉਹਨੇ ਇੱਕ ਇਹ ਨਹੀਂ ਹੈ ਕਿ ਵੀ ਆਲ ਆਫ ਏ ਸਡਨ ਨੂੰ ਆਇਆ, ਉਹਨੇ ਪੂਰੀ ਇਹਦੀ ਪਲੈਨਿੰਗ ਕੀਤੀ। 20 ਸਾਲਾਂ ਦੀ ਉਹਦੀ ਉਮਰ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਉਹ ਪੂਰਾ ਪਲਾਨ ਕਰਕੇ ਉਸ ਨੇ ਜਿਹੜਾ ਰੈਂਟਡ ਟਰੱਕ ਉਹਨੇ ਕਿੱਥੋਂ ਰੈਂਟ ਕੀਤਾ, ਕਿਵੇਂ ਇਸ ਸਾਰੇ ਨੂੰ US ਡਿਸਟ੍ਰਿਕਟ ਕੋਰਟ ਜੱਜ ਡੈਬਲੇ ਫਰਾਈਡ ਨੇ ਉਹਨੂੰ
ਜਿਹੜਾ ਸੈਂਟੈਂਸਿੰਗ ਦੇਣੀ ਹੈ ਆਉਣ ਵਾਲੇ ਅਗਸਤ 23 ਨੂੰ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇਹ ਜੱਜ ਦਾ ਕਹਿਣਾ, US ਅਟਰਨੀ ਜਿਹਨੇ ਇਹਨੂੰ ਟਰਾਈ ਕੀਤਾ, ਮੈਥਿਊ ਗ੍ਰੇਵ ਸੈਡ Kandula intended to replace the democratically elected government with a dictatorship fueled by ideology of Nazi Germany and for himself to be put in charge of the US ਕਿ ਉਹਨੇ ਖੁਦ ਪ੍ਰੈਜ਼ੀਡੈਂਟ ਬਣਨਾ ਸੀ ਇਹਨੇ ਔਰ ਅਮਰੀਕਾ ਦਾ ਇਹ ਸਾਰਾ ਸਿਸਟਮ ਨਾਜ਼ੀਆਂ ਦੀ ਆਈਡੀਓਲੋਜੀ ਤੇ ਉਹਨਾਂ ਨੇ ਇਹ ਜਿਹੜਾ ਕਰਨਾ ਸੀ। ਉਹਨੇ ਕਿਹਾ ਜੀ ਮੈਨੂੰ ਜੇ ਪ੍ਰੈਜ਼ੀਡੈਂਟ ਨੂੰ ਮਾਰਨਾ ਪੈਂਦਾ ਦੂਸਰਿਆਂ ਨੂੰ ਆਪਣਾ ਇਹ ਆਬਜੈਕਟਿਵ ਹਾਸਲ ਕਰਨ ਲਈ ਮੈਂ ਕੋਈ ਹਿਚਕਿਚਾਣਾ ਨਹੀਂ ਸੀ। ਔਰ ਇਹ ਕੋਰਟ ਡਾਕੂਮੈਂਟ ਦੱਸਦੇ ਨੇ ਕਿ ਕੰਦੋਲਾ ਜਿਹੜਾ ਹੈ ਇਹਨੇ ਕਮਰਸ਼ੀਅਲ ਫਲਾਈਟ ਲਈ ਸੇਂਟ ਲੂਇਸ ਤੋਂ ਵਾਸ਼ਿੰਗਟਨ DC ਦੀ ਮਈ ਜਿਹੜੀ ਹੈ 22 ਦੀ ਦੁਪਹਿਰ ਨੂੰ, ਫਿਰ ਉਹ ਡਾਲਸ ਇੰਟਰਨੈਸ਼ਨਲ ਏਅਰਪੋਰਟ ਤੇ ਪਹੁੰਚਿਆ 5:20 ਤੇ ਔਰ ਉਹਨੇ ਇੱਕ ਟਰੱਕ ਜਿਹੜਾ ਰੈਂਟ ਕੀਤਾ 6:30 ਵਜੇ ਸ਼ਾਮ ਨੂੰ, ਫੂਡ ਔਰ ਗੈਸ ਲਈ ਰੁਕਿਆ। ਫਿਰ ਉਹ ਵਾਸ਼ਿੰਗਟਨ DC ਨੂੰ ਉਹਨੇ ਡਰਾਈਵ ਕੀਤਾ। ਫਿਰ ਉਹਨੇ ਜਿਹੜਾ ਬੈਰੀਅਰ ਲੱਗੇ ਹੋਏ ਸੀ ਪ੍ਰੋਟੈਕਟ ਕਰਦੇ ਆ ਵਾਈਟ ਹਾਊਸ ਨੂੰ, 9:30 ਵਜੇ ਸ਼ਾਮ ਨੂੰ ਉਹਨੇ ਉਸ H ਇੰਟਰਸੈਕਸ਼ਨ ਨਾਰਥ ਵੈਸਟ 16ਵੀਂ ਸਟਰੀਟ ਰਾਹੀਂ ਜਿਹੜਾ ਉਹਦੇ ਤੇ ਅਟੈਕ ਕੀਤਾ। ਉਹਨੇ ਵਨ ਸਾਈਡ ਵਾਕ 'ਚ ਮਾਰਿਆ। ਫਿਰ ਉਹਦੇ ਨਾਲ ਜਿਹੜੇ ਪੈਡੈਸਟਰੀਅਨ, ਕਿਉਂਕਿ ਤੁਸੀਂ ਵੀ ਵਾਈਟ ਹਾਊਸ ਦੇਖਿਆ ਉਹ ਖੁੱਲ੍ਹਾ ਹੁੰਦਾ ਹਾਂਜੀ, ਉਹ ਜਿਹੜੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਉਹ ਉੱਥੋਂ ਭੱਜਣੇ ਸ਼ੁਰੂ ਹੋਏ। ਫਿਰ ਜਦੋਂ ਉਹਨੇ ਆਫਟਰ ਸਟ੍ਰਾਈਕਿੰਗ ਦਾ ਬੈਰੀਅਰ ਦਾ ਟਰੱਕ ਬੈਕਡ ਅਪ ਇਨ ਰਿਵਰਸ, ਪਹਿਲਾਂ ਉਹਨੇ ਸਟ੍ਰਾਈਕ ਕੀਤਾ, ਫਿਰ ਉਹਨੇ ਟਰੱਕ ਬੈਕ ਕੀਤਾ, ਦੈਨ ਲਰਚਡ ਫਾਰਵਰਡ ਸਟ੍ਰਾਈਕਿੰਗ ਦਾ ਮੈਟਲ ਬੈਰੀਅਰਸ ਇਹ ਸੈਕੰਡ ਟਾਈਮ। ਫਿਰ ਉਹਨੇ ਦੂਸਰਾ ਅਟੈਕ ਉਹਦੇ ਤੇ ਕੀਤਾ। ਸੈਕੰਡ ਇੰਪੈਕਟ ਤੋਂ ਬਾਅਦ ਜਿਹੜਾ ਉਹਦੇ 'ਚ ਟਰੱਕ ਟੁੱਟ ਗਿਆ, ਡਿਸੇਬਲ ਹੋਇਆ, ਉਹਦੇ 'ਚੋਂ ਧੂੰਆਂ ਨਿਕਲਣ ਲੱਗ ਗਿਆ ਇੰਜਨ 'ਚੋਂ। ਔਰ ਫਿਰ ਇੱਕ ਕੰਦੂਲਾ ਜਿਹੜਾ ਉਸ 'ਚੋਂ ਟਰੱਕ 'ਚੋਂ ਉਤਰਿਆ, ਉਹਨੇ ਆਪਣੇ ਟਰੱਕ ਦੀ ਬੈਕ ਤੇ ਗਿਆ, ਉਹਨੇ ਆਪਣਾ ਬੈਕਪੈਕ ਖੋਲ੍ਹਿਆ ਔਰ ਉੱਥੋਂ ਇੱਕ ਉਹਨੇ ਝੰਡਾ ਕੱਢਿਆ ਜਿਹੜਾ 3x5 ਫੁੱਟ ਰੈਡ ਐਂਡ ਵਾਈਟ ਬੈਨਰ ਸੀ ਵਿਦ ਨਾਜ਼ੀ ਸਵਸਤਿਕਾ ਇਨ ਦਾ ਸੈਂਟਰ ਐਂਡ ਬ੍ਰੈਂਡਿਸ਼ਡ ਇਟ। ਉਹਨੇ ਉੱਥੇ ਲੋਕਾਂ ਦੇ ਸਾਹਮਣੇ ਉਹ ਆਪਣਾ ਨਾਜ਼ੀ ਝੰਡਾ ਕੱਢ ਕੇ ਉਹਨੂੰ ਬ੍ਰੈਂਡਿਸ਼ ਲਹਿਰਾਇਆ। ਔਰ ਫਿਰ US ਪਾਰਕ ਪੁਲਿਸ ਔਰ US ਸੀਕਰੇਟ ਸਰਵਿਸ ਆਫਿਸਰਸ ਨੇ ਉਹਨੂੰ ਅਰੈਸਟ ਕੀਤਾ। ਔਰ ਇਹ ਫਿਰ ਉਹਨਾਂ ਨੇ ਅੱਗੋਂ ਦਿੱਤਾ ਵੀ ਉਹਨੇ ਕਿੰਨਾ ਨੁਕਸਾਨ ਫਾਈਨੈਂਸ਼ੀਅਲੀ ਕੀਤਾ, $50,000 ਇੱਕ, $5,000 ਇੱਕ। ਔਰ ਇਹ ਵੀ ਕਿਉਂਕਿ ਉਹ ਅਮਾਊਂਟ ਇਸ ਲਈ ਦਿੱਤਾ ਜਾਂਦਾ ਕਿ ਬਈ ਇਹ ਵੀ ਉਹਦੇ ਤੇ ਜੁਰਮਾਨਾ ਵੀ ਪਾਇਆ ਜਾਏਗਾ। ਔਰ ਇਹ ਫਿਰ ਜਿਹੜੀ ਉਹਨਾਂ ਦੀ ਜਿਹੜੀ ਇੰਡਾਇਕਟਮੈਂਟ ਹੈ ਸਿਕਿਉਰਿਟੀ ਦੀ, ਉਹਨਾਂ ਨੇ ਕਿਹਾ ਕਿ ਕੰਦੂਲਾ ਪਲੈਨਡ ਦਾ ਅਟੈਕ ਫॉर ਸੈਵਰਲ ਵੀਕਸ, ਇੱਥੋਂ ਤੱਕ ਕਈ ਹਫ਼ਤੇ ਉਹਨੇ ਉਹਨੂੰ ਪਲਾਨ ਕੀਤਾ। ਬਿਫੋਰ ਰੈਂਟਿੰਗ ਦਾ ਟਰੱਕ ਐਂਡ crashing it on White House grounds, he made several attempts to gain access to vehicle ਔਰ ਆਰਮਡ ਸਿਕਿਉਰਿਟੀ ਗਾਰਡਸ। ਉਹਨੂੰ ਲੱਗਾ ਕਿ ਵੀ ਜਿਹਦੇ ਨਾਲ ਜਿਹੜੇ ਆਰਮਡ ਸਿਕਿਉਰਿਟੀ ਗਾਰਡ ਵੀ ਮੇਰੇ ਨਾਲ। ਫॉर एग्जाम्पल on April 22, 2023 Kandula requested 25 armed guards and an armored convoy from a security company located in Virginia। ਹੁਣ ਇਹਦਾ ਮਤਲਬ ਇਹਦੇ ਕੋਲ ਪੈਸੇ ਵੀ ਸੀ, ਕਿੱਥੋਂ ਇਹ ਕਰ ਰਿਹਾ ਸੀ, ਕੌਣ ਇਹਨੂੰ ਇੰਸਪਾਇਰ ਕਰ ਰਿਹਾ ਸੀ। ਕਿਉਂਕਿ ਇਸ ਸਾਰੇ ਦੇ ਬਾਵਜੂਦ, ਕਿਉਂਕਿ ਜਦੋਂ ਲਾਸਟ ਈਅਰ ਇਹ ਵਾਪਰਿਆ ਤਾਂ ਮੈਨੂੰ ਲੱਗਾ ਵੀ ਐਵੇਂ ਕੋਈ ਸਨਕੀ ਜਿਹਾ ਬੰਦਾ ਮੈਂਟਲੀ ਸਿੱਕ ਹੋਣਾ ਕੋਈ, ਉਹਨੂੰ ਉਹ ਜਿਹੜਾ ਹੈਲੂਸੀਨੇਸ਼ਨ ਹੁੰਦੀਆਂ ਕਿ ਮਾਤਾ ਕਾਲੀ ਮਾਤਾ ਨੇ ਕਹਿ ਦਿੱਤਾ ਜਾ ਕੇ ਤੂੰ ਟਰੱਕ ਮਾਰ, ਮੈਂ ਕਿਹਾ ਤੁਰ ਪਿਆ ਹੁਣ। ਪਰ ਜਿਵੇਂ ਹੁਣ ਇਹਦੀ ਸਜ਼ਾ ਸੁਣਾਈ ਜਾਣੀ ਹੈ, ਉਹਦੀ ਕਨਫੈਸ਼ਨ ਔਰ ਦੂਸਰਾ ਇਹ ਕੋਈ ਮੈਂਟਲ ਸਿਕਨੈਸ ਨਹੀਂ ਹੈ, ਇਹ ਜੈਨੂਇਨ ਬਿਲੀਵ ਹੈ ਕਿ ਅਸੀਂ ਜਿਹੜਾ ਇਹ ਕਰਨਾ। ਸੋ ਇਹ ਹੈ ਜਦੋਂ ਅਸੀਂ ਅੱਜ ਦੇਖਦੇ ਹਾਂ ਕਿ ਹਿੰਦੂਤਵਾ ਜਨੂਨੀ, ਹੁਣ ਆ ਇਲੈਕਸ਼ਨਾਂ ਚੱਲ ਰਹੀਆਂ, ਉਜੈਨ 'ਚ ਕੀ ਹੋਇਆ, ਕਨੌਜ 'ਚ ਕੀ ਹੋਇਆ, ਕਨੌਜ ਦੇ ਵਿੱਚ ਕਿਵੇਂ ਫੜ ਕੇ ਮਾਰ ਰਹੇ ਨੇ। ਕਿਉਂਕਿ ਇਹੀ ਨਫ਼ਰਤ ਜਿਹੜੀ ਹੁੰਦੀ ਹੈ, ਜਿਵੇਂ ਨਾਜ਼ੀਆਂ ਨੇ ਨਫ਼ਰਤ ਫੈਲਾਈ, ਉਹਦੇ 'ਚ ਹਿਊਮੈਨੀਟੇਰੀਅਨਿਜ਼ਮ ਉੜ ਗਿਆ। ਜਾਂ ਅੱਜ ਜਿਵੇਂ ਹਿੰਦੂਤਵਾ ਦੀ ਨਫ਼ਰਤ ਹੈ, ਤੁਸੀਂ ਦੇਖੋ ਉਹ ਸਿੱਖ ਕੌਮ ਜਿਹੜੀ ਇਹਨਾਂ ਦੇ ਲਈ ਖਲੋਣ ਵਾਲੀ, ਹੱਕਾਂ ਦੇ ਲਈ ਆਪਣੀਆਂ ਕੁਰਬਾਨੀਆਂ ਦੇਣ ਵਾਲੀ, ਔਰ ਓਵਰਨਾਈਟ ਜੇ ਉਹ ਜਨੂਨ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਪ੍ਰਚਾਰਿਆ ਜਾਂਦਾ ਹੈ ਕਿ ਭਾਈ ਇਹ ਜਿਹੜਾ ਈਵਨ ਮੇਨਕਾ ਗਾਂਧੀ ਜਿਹੜੀ ਨੂੰਹ ਹੈ ਇੰਦਰਾ ਗਾਂਧੀ ਦੀ, ਜੇ ਉਹ ਵੀ ਖਲੋਂਦੀ ਹੈ ਤੇ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ ਇਹ ਹੁੰਦਾ। ਔਰ ਜੇ ਅਦਰਵਾਈਜ਼ ਹੁੰਦਾ ਤਾਂ ਇਹ ਹੈ ਕਿ ਭਾਈ ਇਹਨਾਂ ਨੂੰ ਕੱਛ ਕੰਗਾ ਕੜਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ, ਇਹ ਇਹਨਾਂ ਦੇ ਨਾਅਰੇ ਸੀ। ਔਰ ਨਵੰਬਰ 84 ਜੋ ਇਹ ਜਦੋਂ ਸਮੂਹਕ ਨਫ਼ਰਤ ਫੈਲਾ ਦਿੱਤੀ ਜਾਂਦੀ ਹੈ, ਔਰ ਇਹੀ ਹਰ ਆਈਡੀਓਲੋਜੀ ਦੇ ਵਿੱਚ, ਕਿਉਂਕਿ ਬ੍ਰਾਹਮਣਿਜ਼ਮ ਜਾਂ ਹਿੰਦੂਇਜ਼ਮ ਦੇ ਬੇਸ ਦੇ ਵਿੱਚ ਵਰਨ ਆਸ਼ਰਮ ਹੈ, ਜ਼ਾਤ ਪਾਤੀ ਨਫ਼ਰਤ ਹੈ,
ਔਰ ਇਹ ਚੰਗੀ ਗੱਲ ਹੈ ਕਿ ਵੀ ਹੁਣ ਵੈਸਟਰਨ ਸਕਾਲਰਸ ਮਾੜਾ ਮਾੜਾ ਇਸ ਸਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮੈਂ ਦੇਖਿਆ ਵੀ ਇੱਕ 20 ਸਾਲਾਂ ਦਾ ਮੁੰਡਾ ਔਰ ਉਹ ਇਸ ਕਦਰ ਉਹਦੀ ਕਨਵਿਕਸ਼ਨ ਹੈ ਨਾਜ਼ੀਜ਼ਮ 'ਚ, ਇਕੱਲਾ ਜਦੋਂ ਇਹਨੂੰ ਹੋਰ ਪ੍ਰੋਬ ਕੀਤਾ ਜਾਏਗਾ ਇਹ ਨਾਜ਼ੀਜ਼ਮ ਦਾ ਇਸ਼ਕ ਵੀ ਸਾਵਰਕਰ ਤੇ RSS ਚੋਂ ਇਹ ਸ਼ਾਖਾ ਲਾਉਂਦਾ ਰਿਹਾ ਹੋਏਗਾ, RSS ਦਾ ਫੁੱਟ ਸੋਲਜਰ ਹੋਏਗਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।